ਇਹ ਸਾਡੇ ਆਪਣਾ ਸਰਦਾਰ ਸਾਹਿਬ ਡੋਗਰ ਬਰਾਦਰੀ ਤੋਂ ਨੇ। ਹਾਂਜੀ ਸਾਡੇ ਪੜਦਾਦਾ ਜੀ ਇੱਥੋਂ ਗਏ ਸੀ। ਅੱਛਾ ਜੀ। ਮਾਣਾ ਸਿੰਘ, ਪ੍ਰੇਮ ਸਿੰਘ, ਸੇਵਾ ਸਿੰਘ, ਦੇਵਾ ਸਿੰਘ, ਚਾਰ ਭਰਾ ਸੀ। ਮਾਣਾ ਸਿੰਘ, ਸੇਵਾ ਸਿੰਘ, ਪ੍ਰੇਮ ਸਿੰਘ, ਦੇਵਾ ਸਿੰਘ। ਪ੍ਰੇਮ ਸਿੰਘ, ਵੱਡੇ ਸੀ ਲੱਦਾ ਸਿੰਘ। ਚਾਰ ਹਵੇਲੀਆਂ ਸੀ। ਅੱਛਾ। ਚਾਰ ਡੰਗਰਾਂ ਦੀਆਂ ਚਾਰ ਘਰ ਰਹੇ ਤੇ ਇੱਕ ਸੱਜਣ ਸਿੰਘ, ਅਰਜਨ ਸਿੰਘ ਦੇ ਚਬਾਰੇ ਸੀ ਇੱਥੇ ਤੇ ਉਹ ਦਾਦੇ ਸਾਡੇ ਪੜਦਾਦੇ ਨੂੰ ਇੱਧਰ ਨੱਥੀ ਵਿਆਹ ਹੈ ਨਾ, ਜਿੱਥੇ ਮੇਰੀ ਨੱਥੀ ਇਧਰ ਦੀ ਪਦਾਇਸ਼ ਹਾਂਜੀ ਅੱਛਾ ਤੁਹਾਡੀ ਦੀ ਗੱਲ ਸੁਣੋ, ਜਿੱਥੇ ਨੱਥੀ ਵਿਆਹ ਸੀ ਨਾ ਉਹਨਾਂ ਨੂੰ ਸਾਰਾ ਪਤਾ ਸੀ। ਉਹ ਦੋ ਬਾਬੇ ਸੀ, ਉਹਨਾਂ ਦੀ ਉਮਰਾਂ ਕਾਫੀ ਸੀ। ਉਹ ਇੱਕ ਬਾਬਾ ਅੰਗਰੇਜ਼ੀ ਬੋਲਦਾ ਸੀ, ਹੋਏਗਾ ਬਾਬਾ ਹੋਏਗਾ ਉਹ ਵੀ ਬਾਬਾ ਦੱਸ ਦੇਗਾ। ਉੱਥੇ ਚੁਬਾਰੇ ਚੁਬੂਰੇ ਉੱਥੇ ਵੀ ਹੈਗੇ ਸੀ ਤੇ ਅੱਜ ਦਿਨ ਖੜਾ ਤੇ ਆਪਾਂ ਕੁਝ ਵੇਖ ਲਈਏ। ਇੱਕ ਤਾਂ ਛੱਪੜ ਕੰਡੇ ਉਹਨਾਂ ਵਿਖਾਇਆ ਸੀ, ਛੱਪੜ ਕੰਡੇ ਉੱਥੇ ਚੱਲੀਏ, ਇੱਕ ਵਾਰ ਸਾਡੇ ਨਾਲ ਆ ਜਾਓ। ਚਲੋ ਆਓ ਪੈਦਲ ਚੱਲੀ, ਗੱਡੀਆਂ ਚੱਲੀ, ਗੱਡੀਆਂ 'ਚ ਆਓ। ਇੱਥੇ ਹਵੇਲੀ ਸੀ, ਇਹਦਾ ਪੱਕਾ ਗੇਟ ਲੱਗਾ ਸੀ, ਉਹ ਅੱਗੇ ਡਿਓੜੀ ਵੀ ਸੀ। ਉਸ ਤੋਂ ਪਿੱਛੇ ਬੜੇ ਸ਼ਾਨਦਾਰ ਮਕਾਨ ਸੀ, ਉਹਨਾਂ ਦੇ ਉੱਤੇ ਨਾ ਲੱਕੜੀ ਦੇ ਉੱਤੇ ਕੀਤੀ ਕਢਾਈ। ਬਿਲਕੁਲ ਬਿਲਕੁਲ। ਹਾਂਜੀ ਹਾਂ ਅੱਛਾ ਲੱਕੜੀ। ਹਾਂਜੀ ਲੰਗਰ ਆਓ ਆਂਦੇ ਨੇ ਕੋਈ ਖਾਣਾ ਵਗੈਰਾ ਵੀ ਤਕਸੀਮ ਹੁੰਦਾ, ਸਾਨੂੰ ਬੰਦੇ ਬਾਬਿਆਂ ਨੇ ਦੱਸਿਆ ਸੀ। ਉਹ ਬਾਬਾ ਜੀ ਆ ਰਹੇ ਨਾ, ਵੇਖੋ ਅੱਲਾ ਕਰੇ ਉਹ ਦੱਸ ਦਿੰਦੇ। ਨਹੀਂ ਪੁਰਾਣਾ ਬੰਦਾ। ਇੰਡੀਆ ਤੋਂ ਮਹਿਮਾਨ ਆਏ ਨੇ, ਇਹ ਨਾ ਤੁਸੀਂ ਪੁਰਾਣੇ ਬੰਦੇ ਜਾਂ ਨਾ ਕੁਛ ਇਹਨਾਂ ਦੇ ਬਜ਼ੁਰਗ ਇੱਥੇ ਰਹਿੰਦੇ ਸੀ, ਇਹਨਾਂ ਦੇ ਹਵੇਲੀਆਂ ਸੀ, ਚੁਬਾਰੇ ਸੀ। ਇਹ ਨਾਂ ਸੁਣੋ ਹਾਂ ਕੁਛ, ਜੇ ਤੁਹਾਨੂੰ ਪਤਾ ਲੱਗ ਜਾਵੇ। ਬੇਟਾ ਇਧਰਲੀ ਸਾਈਡ ਤੇ ਹੋ। ਕਿੰਨੀ ਕੁ ਉਮਰ ਹੈ ਤੁਹਾਡੀ? 80 ਪਤਾ ਹੋਊ। ਹਾਂ ਫਿਰ ਤੁਹਾਨੂੰ ਪਤਾ ਛੋਟੇ 8-9। ਇਹ ਇੰਡੀਆ ਤੋਂ ਆਏ ਨੇ। ਅੱਛਾ ਆਏ ਨੇ ਹਾਂਜੀ ਇਹਨਾਂ ਨੂੰ ਫਿਰ ਪਤਾ ਇਹ ਇੰਡੀਆ ਤੋਂ ਆਏ। ਸ਼ਾਇਦ ਤੁਸੀਂ ਇੱਥੇ ਆ ਕੇ ਵਸੇ ਜੇ, ਫਿਰ ਕਦੋਂ ਵਸੇ? ਨਹੀਂ ਆਪਾਂ ਜਿੱਥੇ ਰਾਣਾ ਸਾਹਿਬ ਗਏ ਸੀ ਨਾ ਪਹਿਲਾਂ, ਜਿੱਥੇ ਤੁਸੀਂ ਰਾਏ ਸਾਹਿਬ ਨਾਲ ਆਏ ਸੀ, ਹਾਂਜੀ, ਉੱਥੇ ਚੱਲੀ ਹਾਂ ਜਗ੍ਹਾ ਤੇ। ਇਹ ਵੀ ਜਗ੍ਹਾ, ਉਹ ਇਹ ਵੀ, ਇਹ ਤੇ ਅੰਦਰ ਵੀ ਨੇ। ਅਸੀਂ ਬੜੇ ਪੂਰਾ ਦਿਨ ਲਾਇਆ ਸੀ ਉਹ ਤਾਂ। ਨਹੀਂ ਉਸ ਦਿਨ ਤੁਸੀਂ ਮੈਨੂੰ ਲੈ ਕੇ ਗਏ ਸੀ ਨਾ ਉਸ ਸਾਈਡ ਤੇ। ਹਾਂਜੀ ਤੁਸੀਂ ਵੀ ਨਾਲ ਸਜੇ? ਸਰਦਾਰ ਜੀ ਨੇ ਗਵਾਇਆ ਮਕਾਨ ਇਹਨਾਂ ਦੇ ਰਾਏ ਸਾਹਿਬ ਨੂੰ ਲੈ ਕੇ ਗਏ। ਰਾਏ ਸਾਹਿਬ ਲੈ ਕੇ ਪੁਰਾਣੇ ਹਵੇਲੀਆਂ ਆਪਣੀ। ਉਹ ਹਵੇਲੀਆਂ ਸੀ ਨਹੀਂ, ਉਹ ਇਹ ਜਗ੍ਹਾ, ਇਹ ਉੱਥੋਂ ਦੀ ਆਏ ਸੀ ਉਧਰੋਂ ਦੀ। ਆਪਣੇ ਨਾਂ ਦੱਸੋ। ਨਾ ਸੀ ਇੱਕ ਸੀ ਪ੍ਰੇਮ ਸਿੰਘ, ਸੇਵਾ ਸਿੰਘ, ਦੇਵਾ ਸਿੰਘ, ਮੇਵਾ ਸਿੰਘ। ਅੱਛਾ। ਤੇ ਉਹਨਾਂ ਦੇ ਵੱਡੇ ਸੀਗੇ ਲੱਦਾ ਸਿੰਘ, ਮਾਣਾ ਸਿੰਘ ਚਾ। ਅੱਛਾ। ਮਾਣਾ ਸਿੰਘ, ਪ੍ਰੇਮ ਸਿੰਘ, ਸੇਵਾ ਸਿੰਘ, ਦੇਵਾ ਸਿੰਘ, ਲੱਦਾ ਸਿੰਘ। ਉਹਨਾਂ ਦੇ ਤਾਏ ਸੀ ਅੱਗੇ ਪੁਰਾਣੀਆਂ ਗੱਲਾਂ। ਸੱਜਣ ਸਿੰਘ, ਅਰਜਨ ਸਿੰਘ, ਉਹ ਤੇ ਹੈਗੇ ਚਬਾਰੇ ਸ਼ਾਇਦ। ਉਹ ਚੁਬਾਰੇ ਨੇ। ਹਾਂਜੀ ਹੈ ਨਹੀਂ ਬੂਟਾ ਖੋਖਰ। ਹਾਂਜੀ ਆ ਛੱਪੜ ਤੇ ਅਸੀਂ ਫਿਰਦੇ ਮਾੜੀ ਮੋਟੀ ਕੋਈ ਨਹੀਂ ਛੱਪੜ ਪਾ ਤੇ। ਖਲੋਤੀ ਹੋ ਜਵੇ। ਹਾਂਜੀ ਕਿਹੜਾ ਬੂਟਾ? ਚੁਬਾਰੇ ਹੈ ਨੇ, ਸ਼ਿਵਾਲਾ ਨਹੀਂ ਭਾਵੇਂ ਲਾ ਵੀ ਖਤਮ ਹੋ ਗਿਆ। ਖਤਮ ਹੋ ਗਏ। ਤੇ ਤੁਹਾਨੂੰ ਕੋਈ ਪਤਾ ਹੋਵੇ ਜੇ ਦੱਸਦੇ ਪੈਣ ਸਰਦਾਰ ਸਾਹਿਬ ਨਾਂ ਜਿਹੜੇ ਨੇ ਇਹਨਾਂ ਦੇ ਨਾਵਾਂ ਦਾ? ਬਰਹਾਲ ਨਾ ਚੱਲਿਆ ਲੈ ਖਤਮ ਹੋ ਗਿਆ। ਕਿੱਥੇ ਚੁਬਾਰੇ ਕਿੱਥੇ ਹੁੰਦੇ ਸੀ? ਚਾਰ ਹਵੇਲੀਆਂ ਸੀ, ਚਾਰ ਘਰ ਸੀ ਪੱਕੇ, ਸੋਹਣੇ ਘਰ ਸੀ। ਉਹ ਕਿੱਥੇ ਕਰਕੇ ਤੁਹਾਡੇ ਪਿੰਡ 'ਚ? ਇਧਰ ਨੂੰ ਬਜ਼ੁਰਗ ਵਸਨੀਕ ਜਿਹੜੇ ਪਰਨੇ ਉਹ ਦੱਸ ਸਕਦੇ। ਦੋ ਹੈਗੇ ਸੀ ਬੁਢੇਰੇ ਪਹਿਲੇ ਗੁਜ਼ਰ ਗਏ, ਜਿਹੜੇ ਪਹਿਲੇ ਬੁੱਢੇ ਗਿਆ ਲੈਣ ਮੁੰਡਾ ਕਿਆ ਕੋਈ ਹੈ ਕੋਈ ਬੰਦੇ ਦੇ? ਦੋ ਹਵੇਲੀਆਂ ਦਾ ਉੱਪਰਲੇ ਪਾਸੇ ਹੈਗੇ ਨੇ। ਅੱਛਾ ਜੀ। ਕੀ ਨਾਮ ਆਹੋ ਆਹੋ ਉੱਥੇ ਅੱਛਾ ਤੇ ਕੁਛ ਉਹ ਤੋਂ ਟਾਟੂ ਇੱਧਰ ਆ ਗਏ ਨੇ। ਅੱਛਾ ਜੀ। ਚਲੋ ਆਓ ਵਿਜ਼ਿਟ ਤਾਂ ਕਰਾ ਦਈਏ ਚਲੋ ਨਾ। ਆ ਜਾਓ।
ਆਪਣੇ ਮਹਿਮਾਨ ਆਏ ਨੇ ਬੜੀ ਦੂਰੋਂ ਆਪਣੀ ਪੁਰਾਣੀ ਥਾਂ ਵੇਖਣ ਆਏ ਨੇ ਤੁਹਾਡੀ ਕਿੰਨੀ ਉਮਰ ਹੋ गई है हिंदुस्तान से भाई इंडिया से भाजी ना अच्छा यहाँ कौन रहते थे कोई पता है आपको भाई कौन सा रहे यहाँ गुरुद्वारा कहाँ होता था कौन सा ਗੁਰਦੁਆਰਾ यही गुरुद्वारा यहाँ गुरुद्वारा होता था हाँ। लंगर लंगर भी तकसीम होता सी ना अच्छा। कोई लंगर ना और हवेलियाँ कहाँ थी हवेलियाँ सरदार साहब की भाई તમને પતો હોય જબ લંગર લુંગર ચીજ जो थी तो तकसीम बर्तन भांडा जो तकसीम करा है सिखन का जो पड़ा है वो कौन से बिल में तकसीम हुआ बाहर का की मुसवा ओ बेली ये बूटा है बूटा हल्ले सरदार साहब बूटा फौत हो गया ਇੱਕੋ ਹੀ ਬੰਦਾ ਆਓ ਤੁਹਾਨੂੰ ਮਿਲਾਨੇ ਆ ਇਹਦੇ ਵਿੱਚ ਬੜੇ ਸ਼ਾਨਦਾਰ ਮਕਾਨ ਸੀ ਇੱਕ सरदार साहब सुनो ये आदमी बड़ी शानदार ਚੁਬਾਰੇ ਸੀ ਚੁਬਾਰੇ ਉੱਤੇ ਦੋ ਚੁਬਾਰੇ ਸੀ ਹਾਂਜੀ, ਹਾਂਜੀ। ਥੱਲੇ ਬੜੇ ਸ਼ਾਨਦਾਰ ਮਕਾਨ ਸੀ ਹਾਂਜੀ। ਦਰਵਾਜ਼ਾ ਵੀ ਇਹਨਾਂ ਨੂੰ ਇਧਰ ਨੂੰ ਲੱਗਾ ਸੀ ਹਾਂਜੀ ਹਾਂਜੀ ਤੇ ਖੂਹ ਸੀ ਉਹ ਸਾਡੇ ਬਜ਼ੁਰਗਾਂ ਦਾ ਕਾਫੀ ਅੱਛਾ ਵੱਡਾ ਉਹ ਜਗ੍ਹਾ ਹੈ ਸੀ ਉਹ ਹੈ ਜਗ੍ਹਾ ਤੇ ਡੰਗਰ ਦੂਰ ਸੀ ਡੰਗਰ ਇਹਨਾਂ ਦੇ ਹੋ ਸਕਦਾ ਇਸ ਹਵੇਲੀ ਚ ਹੋਣ ਜਾਂ ਇਧਰ ਹਾਂਜੀ ਹਾਂਜੀ ਹਵੇਲੀ ਆ ਜਿਹੜੀ ਹੈ ਨਾ ਇਹ ਵੀ ਬੜੀ ਸ਼ਾਨਦਾਰ ਸੀ ਹਾਂਜੀ, ਹਾਂਜੀ। ਇਹਦੇ ਪਿੱਛੇ ਕੱਚੇ ਮਕਾਨ ਸੀ ਤੇ ਉਹਨਾਂ ਦੇ ਉੱਤੇ ਲੱਕੜੀ ਦਾ ਬੜਾ ਅਜੇ ਹੋ ਸਕਦਾ ਕੱਚੀ ਵੀ ਹਵੇਲੀ ਸੀ ਕੱਚੇ ਵੀ ਸੀ ਵਿੱਚ ਮਕਾਨ ਤੇ ਮਿਕਸ ਸੀ ਇੱਕ ਇਹਦੇ ਸੱਜਣ ਸਿੰਘ ਅਰਜਨ ਸਿੰਘ ਉਹ ਮੈਨੂੰ ਸੱਜਣ ਸਿੰਘ ਅਰਜਨ ਸਿੰਘ ਮੇਰਾ ਖਿਆਲ ਹੈ ਉਹ ਮਸਜਿਦ ਹਾਂਜੀ ਵਾਲੀ ਪੱਤੀ ਅੱਛਾ ਉਹ ਹੈ ਠੀਕ ਉਹ ਹੈ ਉਹਨਾਂ ਦੇ ਨਾਮ ਸੀਗੇ ਸਰ ਮੈਂ ਸੁਣਨਾ ਗੱਲ ਅਸੀਂ ਮਹਾਜਰ ਹੋ ਕੇ ਰਹੇ ਹਾਂ ਹਾਂਜੀ 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 47 ਚ ਜੀ ਜੀ ਅੰਮ੍ਰਿਤਸਰ ਹਾਂਜੀ ਸੋਲ ਸਿੰਘ ਹਾਂਜੀ ਹਾਂਜੀ ਪੰਦਰੀ ਹਾਂਜੀ ਉਸ ਨੇ ਮਹਾਜਰ ਹੋ ਗਏ ਮੈਂ ਸਭ ਨੂੰ ਪਤਾ ਤੁਹਾਡੀ ਕਿੰਨੀ ਉਮਰ ਹੋ ਗਈ ਮੇਰੀ 87 87 ਸ਼ੁਕਰ ਹੈ ਅੰਦਰ ਬਜ਼ੁਰਗ ਤਰੀਨ ਬੰਦੇ ਨੇ ਹਮਾਰੇ ਅਸੀਂ ਮਹਾਜਰ ਸਾਰੇ ਅਜੇ ਤੁਸੀਂ ਹੁਣ ਇੱਥੋਂ ਦੀ ਜਾਣਕਾਰੀ ਪਾਓ ਇੱਥੋਂ ਦੀ ਕੋਈ ਥੋੜਾ ਬਹੁਤਾ ਪਤਾ ਹੋਵੇ ਉਹ ਹੀ ਹੈ ਕਿੱਥੇ ਕਰ ਗਿਆ ਉਹ ਗੁਰਦੁਆਰੇ ਦੇ ਉਹ ਕਿੰਨਾਂ ਦੇ ਘਰ ਸੀ ਕਿੰਨਾਂ ਦੇ ਬੰਦਾ ਨਾ ਉਹ ਕਿਹਾ ਸਾਡੇ ਤੋਂ ਪਹਿਲਾਂ ਹੀ ਮਹਾਜਰ ਹੋ ਕੇ ਚਲੇ ਗਏ ਅਸੀਂ ਖਾਲੀ ਜਗ੍ਹਾ ਅਸੀਂ ਆ ਕੇ ਬੈਠੇ ਜਿਹੜੇ ਮਕਾਨਾਂ ਜਾ ਕੇ ਬੈਠੇ ਨੇ ਨਹੀਂ ਹੁਣ ਉਹ ਜਿਹੜੇ ਹਵੇਲੀ ਤੁਸੀਂ ਬੈਠੇ ਜੇ ਜਿੱਥੇ ਅਸੀਂ ਗਏ ਉਹ ਕਿੰਦੀ ਏ ਕਿਹੜੀ ਉਹ ਤੁਹਾਡੇ ਘਰ ਦੇ ਨੇੜੇ ਜਿਹੜੀ ਅਸੀਂ ਵਿਜ਼ਿਟ ਕੀਤੀ ਸੀ ਹਵੇਲੀ ਘਰ ਗਏ ਸੀ ਨਾਲ ਬਣੇ ਹੋਏ ਸੀ ਪੁਰਾਣੇ ਘਰ ਉਹ ਵੱਡਿਆਂ ਦੀ ਵਾਜਦੇ ਸ਼ਿੰਗਾਰ ਸਿੰਘ ਕਰਤਾਰ ਸਿੰਘ ਸ਼ਿੰਗਾਰ ਸਿੰਘ ਉਹ ਸਭ ਗਏ ਹਾਂਜੀ ਹਾਂਜੀ ਵੱਡੇ ਆ ਸਮਝ ਗਏ ਕਰਤਾਰ ਸਿੰਘ ਸ਼ਿੰਗਾਰ ਸਾਡੀ ਸਿੰਘ ਫੈਮਿਲੀ ਚਾਚੇ ਤਾਏ ਸਾਰੇ ਸਾਰੇ ਉਹ ਨਾਂ ਮਿਲ ਗਏ ਨੇ ਅਸੀਂ ਉਹਦੇ ਵਿੱਚ ਉਹਦਾ ਨਾਂ ਦੁਬਾਰਾ ਦੱਸੋ ਕੀ ਨਾਂ ਨੇ ਜਿਨ੍ਹਾਂ ਤੇ ਮਕਾਨਾਂ 'ਚ ਤੁਸੀਂ ਬੈਠੇ ਜੇ ਅਸੀਂ ਬੈਠਾ ਕਰਤਾਰ ਸਿੰਘ ਤੇ ਸ਼ਿੰਗਾਰ ਸਿੰਘ ਅੱਛਾ ਠੀਕ ਹੋ ਗਿਆ ਠੀਕ ਹੋ ਗਿਆ ਵੱਡਣ ਵਾਜਦੇ ਸੀ ਹਾਂ ਵੱਡਲ ਪਤਾ ਨਹੀਂ ਹਾਂ ਆੜਤ ਸੀ ਉਹਨਾਂ ਦੀ ਇੱਥੇ ਕੋਟਰਾ ਕੋਟਰਾ ਲੱਗ ਗਿਆ ਉਹ ਸਾਡੇ ਬਜ਼ੁਰਗਾਂ ਦੇ ਚਾਚੇ ਤਾਏ ਸੀ। ਬਸ ਠੀਕ ਹੈ ਨਾ ਬਸ ਸਾਡੇ ਕੋਲ ਦੇਣਾ ਹੀ ਹੈਗਾ ਕਿਉਂ ਸਾਡੀ ਪਹਿਲੀ ਰਿਸ਼ਤੇਦਾਰੀ ਲੜਕੀ ਵੀ ਸੀ ਆਇਓ ਅੱਗੇ ਆਇਓ ਤੁਸੀਂ ਇੱਥੇ ਹੀ ਰਹਿਣਾ ਜਾਣਾ ਨਾ ਕਿਤੇ ਭਾਈ ਆ ਜਾਓ
ਕੋਈ ਵੀ ਆਇਆ ਸੀ ਕੁਝ ਮਿਕਸ ਸੀ ਵਿੱਚ ਕੱਚੇ ਸੀ ਬਿਲਕੁਲ ਕੱਚੇ ਸੀ ਉਹ ਪੱਕੇ ਸੀ ਪਿੱਪਲ ਇੱਧਰ ਸੀ ਅੱਛਾ ਜਿਹੜਾ ਬਾਗ ਦਾ ਸੀ ਉਹ ਵੀ ਇੱਧਰ ਇਸ ਤੋਂ ਇੱਕ ਅੱਗੇ ਹਵੇਲੀ ਸੀ ਉਹਦੇ ਵਿੱਚ ਵੀ ਖੂਹ ਹੈਗਾ ਕੋਈ ਖੂਹੇਗਾ ਵੀ ਹੁਣ ਮੌਕੇ ਤੇ ਪੂਰ ਦਿੱਤੇ ਬਸ ਮੈਨੂੰ ਬਾਗ ਤੋਂ ਤਸੱਲੀ ਹੋ ਗਈ ਜਿਹੜੇ ਮੈਂ ਦੱਸ ਬਾਗ ਇੱਧਰ ਹੈਗਾ ਸਾਰਾ ਬਾਗ ਅੱਗੂ ਮੇਰੇ ਨੂੰ ਦੱਸ ਦੇ ਬਾਗ ਸੀਗਾ ਸਾਡੇ ਬਜ਼ੁਰਗ ਦੱਸਦੇ ਸੀ 9-10 ਕਿੱਲੇ ਬਾਗ ਸੀ ਇੱਥੇ ਅੱਛਾ ਤੇ ਇੱਕ ਜੰਮੂ ਦਾ ਬਹੁਤ ਵੱਡਾ ਹਾਂ ਪਿੱਪਲ ਦਾ ਦਰਦ ਤੇ ਬਾਗ ਪਿੱਛੇ ਤੱਕ ਸੀ 8-9 ਕਿੱਲੇ ਘੱਟ ਤੋਂ ਘੱਟ ਤੇ 4 ਮਹੀਨੀਆਂ ਸੀ ਇੱਕ ਸਾਹਮਣੇ ਇੱਕ ਆਮੋ ਸਾਹਮਣੇ ਸੀ ਇੱਕ ਦੀਵਾਰਾਂ ਬੜੀਆਂ ਵੱਡੀਆਂ ਹਾਂ ਬੜੀ ਦਰਵਾਜ਼ੇ ਵੱਡੀਆਂ ਦਰਵਾਜ਼ੇ ਸੀਗੇ ਕਾਫੀ ਖੁੱਲੇ ਦਰਵਾਜ਼ੇ ਇਹ ਗੱਲ ਹੁੰਦੀ ਅਸਲ ਉਹਨਾਂ ਆਪ ਦੱਸਿਆ ਇਹਦੇ ਤੁਸੀਂ ਬਾਗ ਦਾ ਦੁਬਾਰਾ ਹੁਲੀਆ ਦੱਸਿਆ ਜੀ ਵੀ ਕਿਵੇਂ ਸੀ ਬਾਗ ਇੱਥੋਂ ਲੈ ਕੇ ਨਿੱਬੂਆਂ ਦਾ ਤੇ ਮਤਲਬ ਮਾਲਟਾ ਤੋੜ ਬਾਗ ਸੀ ਹਾਂਜੀ ਇੱਥੇ ਜਿੱਥੇ ਸਿੰਬਲ ਖੜੀ ਹੈ ਨਾ ਹਾਂਜੀ ਇਹਦੇ ਉਰਲੇ ਪਾਸੇ ਜੰਮੂ ਦਾ ਬੂਟਾ ਸੀ ਬਹੁਤ ਵੱਡਾ ਹਾਂਜੀ ਤੇ ਉਹ ਪਰਲੇ ਜਿਹੜੀ ਸਿੰਬਲ ਨਹੀਂ ਖੜੀ ਪੁੱਛੀ ਜੀ ਇਹਦੇ ਪਰਲੇ ਪਾਸੇ 4 ਕਿਨਾਰਾਂ ਦੇ ਵਿੱਚ ਮਤਲਬ ਉੱਥੇ ਬਹੁਤ ਵੱਡਾ ਹਾਂਜੀ ਬਸ ਮੈਂ ਸਮਝ ਗਿਆ ਬਸ ਮੇਰੇ ਹੁਣ ਦਾ ਪੱਕਾ ਨਹੀਂ ਲੱਦਾ ਸਿੰਘ ਸਭ ਤੋਂ ਵੱਡੇ ਸੀ ਉਹ ਸ਼ਾਇਦ ਤੁਹਾਨੂੰ ਨਾ ਪਤਾ ਉਸ ਤੋਂ ਬਾਅਦ ਪ੍ਰੇਮ ਸਿੰਘ ਮਾਣਾ ਸਿੰਘ ਸੁਣਦੇ ਰਹੇ ਜੀ ਸੇਵਾ ਸਿੰਘ ਦੇਵਾ ਸਿੰਘ ਮੈਂ ਸੁਣਦੇ ਰਹੇ ਬਾਕੀ ਵੇਖੇ ਅੱਛਾ ਤੇ ਉਹ ਤੇ ਫਿਰ ਚਲੇ ਗਏ ਨਾ ਤੁਸੀਂ ਵੇਖਣੇ ਇਹ ਪ੍ਰੇਮ ਸਿੰਘ ਸੇਵਾ ਸਿੰਘ ਦੇਵਾ ਸਿੰਘ ਤੇ ਮਾਣਾ ਸਿੰਘ ਇਹ 4 ਸੀ ਇਹ ਜਿਹੜਾ ਬਜ਼ੁਰਗ ਖੜਾ ਹੈ ਨਾ ਹਾਂਜੀ। ਬਹੁਤ ਪੁਰਾਣਾ ਇਹ ਮੇਰੇ ਤੋਂ ਵੱਡਾ ਕੰਮ ਅਸਲਾਮ ਵਾਲੇਕੁਮ ਸਤਿ ਸ਼੍ਰੀ ਅਕਾਲ ਮੈਂ ਨਾਸਰ ਢਿੱਲੋਂ ਤੇ ਤੁਸੀਂ ਵੇਖਦੇ ਹੋ ਪੰਜਾਬੀ ਲਹਿਰ YouTube ਚੈਨਲ ਅੱਜ ਅਸੀਂ ਪਹੁੰਚੇ ਹਾਂ ਪਿੰਡ ਨੱਥੋਟੀ ਸਵਰਨ ਜੀ ਆਏ ਆ USA ਤੋਂ ਅਮਰੀਕਾ ਤੋਂ ਆਪਣੇ ਅੱਬਾ ਜੀ ਦਾ ਵੱਡਿਆਂ ਦਾ ਜਨਮ ਥਾਂ ਪਿੰਡ ਵੇਖਣ ਵਾਸਤੇ ਸੋ ਇਹਨਾਂ ਕੋਲੋਂ ਕਿੰਨੀ 72 ਵਰਿਆਂ ਬਾਅਦ ਜਿਹੜੀ ਉਹ ਜੋ ਦੱਸਦੇ ਜਿਵੇਂ ਵੀ ਆਪਣੇ ਬਾਬਿਆਂ ਦੀ ਉਹ ਜਿਹੜੀ ਪਹਿਲੋਂ ਦੀਆਂ ਗੱਲਾਂ ਸੀ ਉਹਨਾਂ ਦਾ ਜੰਮਪਲ ਇੱਥੇ ਇਸ ਪਿੰਡ ਦਾ ਪਿੰਡ ਉਹਨਾਂ ਨੇ ਵਸਾਇਆ ਵੀ ਪਹਿਲੋਂ ਦੀ ਸਾਂਝ ਤੇ ਆਪਾਂ ਜੇ ਗੱਲ ਕਰੀਏ ਫਿਰ ਵਿਛੋੜੇ ਦੀ ਦਾਸਤਾਨ ਤੇ ਆਪਾਂ ਗੱਲ ਕਰ ਲਈਏ ਸਰਨ ਜੀ ਵੈਲਕਮ ਤੁਹਾਨੂੰ ਆਨੇ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ ਇਹ ਤੁਹਾਡੇ ਉਦਮ ਨਾਲ ਸਾਰਾ ਤੁਹਾਨੂੰ ਪਤਾ ਲੱਗਾ ਨਹੀਂ ਤੇ ਅਸੀਂ ਬਹੁਤ ਪਿੱਛੇ ਸੀ ਤੇ ਖੈਰ ਕਿਵੇਂ ਮਹਿਸੂਸ ਹੋ ਰਿਹਾ ਅੱਜ ਮੈਂ ਤੁਹਾਨੂੰ ਆਪਣੇ ਪਿੰਡ ਪਹੁੰਚ ਇੱਕ ਕਵਿਤਾ ਰਾਹੀਂ ਦੱਸਾਂਗਾ ਉਹਦੇ 'ਚ ਸਾਰਾ ਕੁਝ ਆ ਜਾਏਗਾ ਉੱਠ ਬਣ ਜਾ ਰੇ ਕੂਚ ਕਰ ਕੋਈ ਸਜਰੇ ਲੇਖ ਲਿਖਾ ਉੱਠ ਬਣ ਜਾ ਰੇ ਕੂਚ ਕਰ ਕੋਈ ਸਜਰੇ ਲੇਖ ਲਿਖਾ ਪਿਓ ਦਾਦੇ ਦੀ ਧਰਤ ਨੂੰ ਚੁੰਮ ਮਸਤਕ ਨਾਲ ਲਗਾ ਪਿਓ ਦਾਦੇ ਦੀ ਧਰਤ ਨੂੰ ਚੁੰਮ ਮਸਤਕ ਨਾਲ ਲਗਾ ਮੁੜਨੀ ਉਹ ਇੱਥੇ ਆਵਣਾ ਕੋਈ ਹੋਰ ਹੀ ਟੱਬ ਹਾਂਜੀ ਮਤਲਬ ਕੋਈ ਨਾ ਕੋਈ ਐਸਾ ਵਸੀਲਾ ਬਣਾਈਏ ਕਿ ਆਪਣੀ ਜਿਹੜੀ ਦੋਨਾਂ ਪੰਜਾਬਾਂ ਦੀ ਆਪਸ 'ਚ ਟੈਨਸ਼ਨ ਆ ਉਹ ਖਤਮ ਹੋਵੇ ਅਸੀਂ ਇੱਕ ਹੋਈਏ ਸਾਰੇ ਤੇ ਇਹ ਤੁਸੀਂ ਤਰੀਕਾ ਜਿਹੜਾ ਲੱਭਿਆ ਬਹੁਤ ਵਧੀਆ ਕਿਵੇਂ ਮਹਿਸੂਸ ਹੋ ਰਿਹਾ ਉਸ ਥਾਂ ਤੇ ਆ ਕੇ ਬਸ ਮੈਂ ਦੱਸ ਨਹੀਂ ਸਕਦਾ ਮੇਰਾ ਮੈਂ ਉੱਥੇ ਜਦੋਂ ਸਾ ਮੈਨੂੰ ਪੁੱਛਦੇ ਸੀ ਤੇ ਮੇਰੀਆਂ ਅੱਖਾਂ 'ਚ ਹੰਝੂ ਆ ਗਏ ਪਹਿਲਾਂ ਨਾ ਨਕਾਣਾ ਤੇ ਫਿਰ ਪਹਿਲਾਂ ਨਨਕਾਣਾ ਇਹਦੇ ਕਰਕੇ ਗੁਰੂ ਨਾਨਕ ਧਰਤੀ ਮਹਾ ਪਵਿੱਤਰ ਉਸ ਤੋਂ ਬਾਅਦ ਫਿਰ ਬਜ਼ੁਰਗਾਂ ਦੀ ਐਡਾ ਅਸੀਂ ਸ਼ਾਹੀ ਠਾਠ ਬਾੜ ਛੱਡ ਕੇ ਸਾਡੇ ਬਜ਼ੁਰਗਾਂ ਨੇ ਉੱਥੇ ਜਾ ਕੇ ਮਜ਼ਦੂਰੀਆਂ ਕੀਤੀਆਂ ਆ ਬਾਗ ਮੈਨੂੰ ਬਹੁਤ ਵਾਰ ਮੇਰੀ ਦਾਦੀ ਜ਼ਿਕਰ ਇਹ ਬਾਗ ਦਾ ਕਰਦੇ ਸੀ ਜਿੱਥੇ ਮੈਂ ਖਲੋ ਜਿਸ ਜਗ੍ਹਾ ਤੇ ਆਪਾਂ ਹੁਣ ਇੱਥੇ ਪ੍ਰੂਫ ਮਿਲ ਗਿਆ ਆਪਾਂ ਨੂੰ ਮੈਨੂੰ ਬੜੀ ਖੁਸ਼ੀ ਹੋਈ ਇਹਨਾਂ ਹਵੇਲੀਆਂ ਦਾ ਜ਼ਿਕਰ ਕਰਦੇ ਉਸ ਮਿੱਟੀ ਤੇ ਉਸ ਧਰਤੀ ਤੇ ਪਹੁੰਚ ਗਏ ਹਾਂ ਮੈਂ ਤੁਹਾਨੂੰ ਤਾਂ ਕਵਿਤਾ ਸੁਣਾ ਜਿਹੜੀ ਬਾਬਿਆਂ ਦੀ ਧਰਤੀ ਹਾਂਜੀ ਬਿਲਕੁਲ ਤੁਸੀਂ ਬਹੁਤ ਉਦਮ ਕੀਤਾ ਮੈਂ ਤਾਂ ਕਈ ਵਾਰ ਢਿੱਲ ਮੱਠ ਵੀ ਕੀਤੀ ਤੇ ਇੱਕ ਸਾਡੀ ਲਾਈਨ ਵੀ ਉਹੋ ਜਿਹੀ ਆ ਉਹਦੇ ਕਰਕੇ ਵੀ ਲੇਕਿਨ ਮੈਨੂੰ ਬੜੀ ਖੁਸ਼ੀ ਹੋਈ ਅੱਛਾ ਇਸੇ ਤਰ੍ਹਾਂ ਹੀ ਤੁਹਾਡੇ ਤਰ੍ਹਾਂ ਜਿਨ੍ਹਾਂ ਦੇ ਕਿੰਨੇ 72 ਵਰਿਆਂ ਤੋਂ ਜਿਹੜੇ ਵੱਡੇ ਛੱਡ ਕੇ ਗਏ ਨੇ ਹਾਂਜੀ ਆਉਣਾ ਚਾਹੁੰਦੇ ਨੇ ਜੁੜਨਾ ਚਾਹੁੰਦੇ ਨੇ ਆਪਣੀ ਧਰਤੀ ਨਾਲ ਬਿਲਕੁਲ ਤੇ ਕੁਝ ਡਰ ਵੀ ਆ ਟੈਨਸ਼ਨ ਦੌਰਾਨ ਮੁਲਕ ਤੁਹਾਨੂੰ ਕੋਈ ਲੱਗਾ ਇਸ ਤਰ੍ਹਾਂ ਦਾ ਇੱਥੇ ਪਾਕਿਸਤਾਨ ਆ ਕੇ ਨਹੀਂ ਐਸੀ ਕੋਈ ਗੱਲ ਨਹੀਂ ਆਪਣੇ ਲੋਕ ਕੋਈ ਐਸੀ ਗੱਲ
ਬੜਾ ਪਿਆਰ ਦੇ ਰਹੇ ਬੜਾ ਪਿਆਰ ਪਿੰਡ ਪੂਰਾ ਇਕੱਠਾ ਹੋ ਗਿਆ ਪੂਰਾ ਇਕੱਠਾ ਹੋ ਗਿਆ ਇਹ ਨਾਮ ਹੀ ਬੋਲਣ ਇਹਨਾਂ ਦੀ ਜਿਹੜੀ ਅੰਦਰੋਂ ਭਾਵਨਾ ਅਸੀਂ ਫੀਲ ਕਰ ਰਹੇ ਹਾਂ ਜੋ ਸਾਨੂੰ ਪ੍ਰਸ਼ਾਦ ਸਾਹਿਬ ਪਾਣੀ ਪੁੱਛ ਰਹੇ ਨੇ ਵੈਲਕਮ ਕਰ ਰਹੇ ਨੇ ਕੋਈ ਬੜਾ ਐਸੀ ਗੱਲ ਨਹੀਂ ਸਾਡੇ ਜਿਹੜੇ ਪੀਰ ਨੇ ਮਹਾਂਪੁਰਖ ਨੇ ਇੱਥੋਂ ਦੇ ਉਹਨਾਂ ਦਾ ਜਨਮ ਵੀ ਪਾਕਿਸਤਾਨ ਦਾ ਹੀ ਹੈ ਕੋਈ ਐਸੀ ਗੱਲ ਨਹੀਂ ਕੀ ਸੁਣਾ ਲੈ ਕਿਵੇਂ ਦਾ ਜ਼ਹਿਨ ਲੈ ਕੇ ਆਏ ਸੋ ਜਾਂ ਸੁਣਾ ਲੈ ਕੇ ਕੀ ਮੈਂ ਇਹੀ ਦੇਵਾਂਗਾ ਤੁਹਾਨੂੰ ਸਾਰਿਆਂ ਨੂੰ ਪੰਜਾਬੀ ਲਹਿਰ ਦੇ ਦਰਸ਼ਕਾਂ ਨੂੰ ਕਿ ਕੋਈ ਡਰਨ ਦੀ ਲੋੜ ਨਹੀਂ ਹੈਗੀ ਦੂਜੇ ਨੰਬਰ ਤੇ ਇਨਸਾਨੀਅਤ ਦਾ ਵੱਡਾ ਧਰਮ ਇਨਸਾਨੀਅਤ ਇੱਕ ਦੂਜੇ ਤੇ ਨਫ਼ਰਤ ਮਿਟਾਓ ਹਿੰਦੂ ਸਿੱਖ ਮੁਸਲਮਾਨ ਜਿੰਨੇ ਵੀ ਨੇ ਜਾਂ ਈਸਾਈ ਆਪਸ ਵਿੱਚ ਸਭ ਭਾਈ ਭਾਈ ਕਹਿੰਦੇ ਸੀ ਨਾ ਉਹੀ ਗੱਲ ਹੁਣ ਵੀ ਹੈ ਗੁਰਬਾਣੀ ਦਾ ਵੀ ਇਹੀ ਆਧਾਰ ਹੈ ਮੈਨੂੰ ਨਹੀਂ ਲੱਗਦਾ ਕੋਈ ਧਰਮ ਕਹਿੰਦਾ ਹੋਵੇ ਕਿ ਨਫ਼ਰਤ ਕਰੋ ਧਰਮ ਤੇ ਪਿਆਰ ਸਿਖਾਉਣਾ ਹੁਣ ਆਪਣੇ ਰਾਹੀਂ ਅੱਬਾ ਜੀ ਦੀ ਖਾਸ਼ ਪੂਰੀ ਹੋ ਗਈ ਤੁਹਾਡੇ ਰਾਹੀਂ ਹਾਂਜੀ ਮੇਰੇ ਦੇਖਣਗੇ ਮੇਰੇ ਅਜੇ ਦਾਦਾ ਜੀ ਦੇ ਭਰਾ ਹੈਗੇ ਨੇ ਉਹਨਾਂ ਦੀ 90 ਸਾਲ ਦੇ ਨੇੜੇ ਉਮਰ ਹੈ ਸਰਦਾਰ ਮਹਿੰਦਰ ਸਿੰਘ ਦਾ ਨਾਮ ਉਸ ਤੋਂ ਬਾਅਦ ਮੇਰੇ ਪਿਤਾ ਜੀ ਹੈਗੇ ਨੇ ਉਹ ਦੇਖਣ ਜੋ ਨਹੀਂ ਆ ਸਕੇ ਕੋਈ ਮਜਬੂਰੀ ਹੋ ਗਈ ਚਲੋ ਬੜਾ ਮੈਂ ਤੁਹਾਡਾ ਬਹੁਤ ਤਹਿ ਦਿਲੋਂ ਸ਼ੁਕਰੀਆ ਕਰਦਾ ਬਾਕੀ ਸਭ ਲੋਕਾਂ ਦਾ ਪਿੰਡ ਦੇ ਲੋਕਾਂ ਦਾ ਧੰਨਵਾਦ ਕਰਦਾ ਮੈਨੂੰ ਬਹੁਤ ਜਿਨ੍ਹਾਂ ਨੇ ਵੈਲਕਮ ਕੀਤਾ ਹਾਂ ਬਹੁਤ ਖੁਸ਼ੀ ਮੈਨੂੰ ਅਸੀਂ ਜੀ ਆਏ ਸਾਂ ਅੱਜ ਕਸੂਰ ਪਿੰਡ ਨੱਥੋ ਕੀ ਜਿਹੜਾ ਕਿ ਕੋਟ ਰਾਧਾ ਪਹਿਲਾਂ ਲਾਹੌਰ ਸੀ ਨਾਲ ਹੀ ਪੈਂਦਾ ਉਹ ਪਹਿਲਾਂ ਲਾਹੌਰ ਸੀ ਜ਼ਿਲ੍ਹਾ ਸੋ ਆਪਾਂ ਕੋਸ਼ਿਸ਼ ਕਰਦੇ ਰਹੀਦਾ ਵਾ ਵੀ ਇਹਨਾਂ ਲੋਕਾਂ ਨੂੰ ਜਿਹੜੇ ਇੱਥੋਂ ਛੱਡ ਕੇ ਗਏ ਨੇ ਉਹ ਆਪਣੇ ਪਿੰਡਾਂ ਨੂੰ ਆਪਣੇ ਥਾਵਾਂ ਨੂੰ ਆਪਣੇ ਜਨਮ ਭੂਮੀ ਥਾਂ ਜਾਂ ਆਪਣੇ ਗੁਰੂ ਘਰਾਂ ਨਾਲ ਜੁੜਨਾ ਚਾਹੁੰਦੇ ਨੇ ਉਹ ਜ਼ਰੂਰ ਆਉਣ ਆਪਣੇ ਵੱਡਿਆਂ ਦੀ ਧਰਤੀ ਇੱਥੇ ਇਸ ਕਿਸਮ ਦਾ ਜਿਵੇਂ ਤੁਸੀਂ ਸੁਣ ਹੀ ਲਿਆ ਜਿਹੜੇ ਫਿਜ਼ੀਕਲੀ ਆ ਗਏ ਨੇ ਇੱਥੇ ਇਸ ਤਰ੍ਹਾਂ ਦਾ ਕੋਈ ਨਹੀਂ ਪਾਕਿਸਤਾਨ ਦੇ ਵਿੱਚ ਬੜਾ ਲੋਕ ਪਿਆਰ ਕਰਦੇ ਨੇ ਵੀਡੀਓ ਦੇ ਵਿੱਚ ਤੁਸੀਂ ਵੇਖ ਲਓ ਕਿ ਕਿਸ ਤਰ੍ਹਾਂ ਲੋਕ ਪਿੰਡ ਪੂਰਾ ਪਿੰਡ ਇਕੱਠਾ ਹੋ ਗਿਆ ਨਿਆਣੇ ਵੱਡੇ ਬਾਬੇ ਬੁੜੀਆਂ ਸਾਰੇ ਤੁਹਾਡੇ ਆਲੇ ਦੁਆਲੇ ਸਰਦਾਰ ਜੀ ਸੋ ਇਹਨਾਂ ਦਾ ਪਿੰਡ ਵੀ ਦੇਖਿਆ ਇਹਨਾਂ ਦਾ ਬਾਗ ਉਹ ਘਰ ਥਾਵਾਂ ਜਿੱਥੇ ਇਹਨਾਂ ਦੀ ਵੱਡਿਆਂ ਦਾ ਜੰਪਰ ਜਾਓ ਬਾਕੀ ਕੁਝ ਪਿੰਡ ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਆ ਪਿੰਡ ਦੇ ਵਿੱਚ ਵਿਚਰਦੇ ਆ ਪਿੰਡ ਚੱਲਦੇ ਆ ਕਿ ਲੋਕ ਕਿਵੇਂ ਸਰਦਾਰ ਹੋਣਾ ਨੂੰ ਵੈਲਕਮ ਕਰਦੇ ਆ ਆਓ ਚੱਲਦੇ ਆ ਪਿੰਡ ਜੋ ਉਲਟ ਹੁੰਦੇ ਰਾਏ ਕੱਲਾ ਸਾਹਿਬ ਰਾਏ ਅਜੀਜ਼ੁੱਲਾ ਖਾਨਦਾਨ ਦੇ ਨੌਵੀਂ ਪੀੜ੍ਹੀ ਚੋਂ ਨੇ ਉਸ ਤੋਂ ਬਾਅਦ ਗਨੀ ਖਾਨ ਨਬੀ ਖਾਨ ਉਹਨਾਂ ਨੇ ਸਾਥ ਦਿੱਤਾ ਉਹ ਜ਼ੁਲਮ ਦੇ ਖਿਲਾਫ ਸੀ ਪੀਰ ਬੁੱਧੂ ਸ਼ਾਹ ਜੇ ਉਹਨਾਂ ਦੇ ਪੀਰ ਬੁੱਧੂ ਸ਼ਾਹ ਜੀ ਨੇ ਜਿੱਥੇ ਜ਼ੁਲਮ ਹੋਇਆ ਜੇ ਉਹਨਾਂ ਦੇ ਬੰਦਿਆਂ ਨੇ ਵੀ ਜ਼ੁਲਮ ਕੀਤਾ ਸਾਡੇ ਸਿੱਖਾਂ ਨੇ ਜਦ ਜ਼ੁਲਮ ਕੀਤਾ ਗੁਰੂ ਗੋਬਿੰਦ ਸਿੰਘ ਨੂੰ ਜਿਉਂਦੇ ਸਾੜਿਆ ਜਿਹੜੇ ਮਸੰਦ ਸਨ ਜੇ ਜ਼ੁਲਮ ਕਰਦੇ ਸਨ ਉਹਨਾਂ ਨੂੰ ਵੀ ਸਾੜਿਆ ਨਾਨਕ ਕੀ ਜਾਤ ਸਭ ਹੈ ਕਿਆ ਪਹਿਚਾਨ ਉਹ ਜੀ ਤੇ ਕੁਰਾਨ ਦਾ ਇੰਨਾ ਸਤਿਕਾਰ ਕਰਦੇ ਸਨ ਸਹੀ ਹੱਦ ਤੋਂ ਜ਼ਿਆਦਾ ਸਹੀ ਅੱਜ ਵੀ ਉਹਨਾਂ ਦਾ ਲਿਖਿਆ ਹੋਇਆ ਜਫਰਨਾਮਾ ਜਿਹੜਾ ਹੈ ਈਰਾਨ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਇਆ ਜਾਂਦਾ ਠੀਕ ਹੈ ਉਹਨਾਂ ਨੇ ਅੱਲਾਹ ਪਾਕ ਦੀ ਉਸਤਤ ਕੀਤੀ ਆ ਅਸੀਂ ਵਾਹਿਗੁਰੂ ਕਹਿ ਦਿੰਦੇ ਆ ਤੁਸੀਂ ਅੱਲਾਹ ਪਾਕ ਇਨਸਾਨੀਅਤ ਦਾ ਰਿਸ਼ਤਾ ਇੱਕੋ ਹੀ ਹੈ ਹਾਂਜੀ ਕੁਰਾਨ ਦੇ ਵਿੱਚ ਲਿਖਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਇੱਕ ਇਨਸਾਨ ਬੇਗੁਨਾਹ ਦਾ ਤੁਸੀਂ ਕਤਲ ਕਰ ਦਿੰਦੇ ਹੋ ਤੇ ਸਾਰੀ ਇਨਸਾਨੀਅਤ ਦਾ ਕਤਲ ਹੋ ਜਾਂਦਾ ਫਿਰ ਜੇ ਆਪਾਂ ਆਪਣੇ ਕੋਲ ਐਡੀਆਂ ਕਿਤਾਬਾਂ ਨੇ ਐਡੇ ਗ੍ਰੰਥ ਨੇ ਅਸੀਂ ਲੋਕ ਕਿਉਂ ਗੁੰਮਰਾਹ ਹੁੰਦੇ ਸਹੀ ਗੱਲ ਇਹੀ ਗੱਲ ਸਾਡੇ ਵਾਸਤੇ ਸਿੱਖਾਂ ਵਾਸਤੇ ਤਾਂ ਕਿ ਰੋਸ਼ਨੀ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਪ੍ਰੋਬਲਮ ਇਹ ਹੈ ਕਿ ਅਸੀਂ ਪੜ੍ਹਦੇ ਸਾਰੇ ਹਾਂ ਸੁਣਦੇ ਅਪਲਾਈ ਨਹੀਂ ਕਰਦੇ ਬਸ ਇਹ ਖੰਭਾ ਹੈ ਨਾ ਜਿਹੜਾ ਹਾਂਜੀ ਇੱਥੋਂ ਤੱਕ ਰਾਹ ਸੀ ਤੇ ਇਹਦੇ ਸਾਰੇ ਬਾਗ ਸੀ ਤੇ ਉਹ ਜਿਹੜੀ ਝੜੀ ਨਹੀਂ ਜੈਸੀ ਜੀ ਉੱਥੇ ਮਤਲਬ ਪਿੱਪਲ ਸੀ ਜੀ ਤੇ ਜੰਮੂ ਇੱਥੇ ਸੀ ਜਿੱਥੇ ਵੱਟ ਹੈ ਹਾਂਜੀ ਇਹ ਮਤਲਬ ਨਿੰਬੂਆਂ ਦਾ ਤੇ ਇਹ ਬਾਗ ਸਾਰੀ ਮਤਲਬ ਪੈੜੀ ਨੇ ਤੇ ਸਾਰੀ ਬਾਗ ਹਾਂਜੀ ਇੱਕ ਵੱਡਾ ਦਰਵਾਜ਼ਾ ਇੱਥੇ ਸੀ ਹਾਂਜੀ ਇੱਕ ਉੱਥੇ ਸੀ ਤੁਹਾਨੂੰ ਕੁਝ ਇੰਨਾ ਪਤਾ ਹੈ ਵੀ ਸਾਡੀ 4 ਪਿੰਡਾਂ ਦੇ ਵਿੱਚ ਜ਼ਮੀਨ ਸੀ ਇੱਕ ਇੱਥੇ ਸੀ ਇੱਕ ਨੱਥੋ ਕੋਟ ਉਹ ਬਿਲਕੁਲ ਸਹੀ ਦੱਸਿਆ ਤੁਸੀਂ ਨੱਥੋ ਕੋਟ ਮੈਨੂੰ ਯਾਦ ਹੈ 2 ਪਿੰਡਾਂ ਦਾ ਨੱਥੋ ਕੋਟ ਨੱਥੋ ਕਿਆ ਦੇ ਨਾਂ ਤੇ ਨੱਥੋ ਕੋਟ ਰੱਖਿਆ ਸੀ ਤੇ ਉਹ ਤੁਹਾਡੀ ਪੈੜੀ ਸੀ ਹਾਂਜੀ ਉੱਥੇ ਸੀ 2 ਪਿੰਡ ਹੋਰ ਸੀ 4 ਜਗ੍ਹਾ ਸੀ ਫਿਰ ਗੁਰੂ ਕੀ ਝੁਗੀਆਂ ਫਿਰ ਗੁਰੂ ਕੀ ਝੁੱਗੀ ਸ਼ਾਇਦ ਮੈਨੂੰ ਲੱਗਦਾ ਇੱਥੇ ਮੈਨੂੰ 2 ਪਿੰਡ ਮੈਨੂੰ ਯਾਦ ਆ ਗਏ ਕਿ ਨੱਥੋ ਕੀ ਤੇ ਨੱਥੋ ਕੋਟ ਕਿਉਂਕਿ ਮੇਰੀ ਉਮਰ 54-55 ਸਾਲ ਦੀ ਮੈਂ ਆਪਣੇ ਪੜਦਾਦਾ ਜੀ ਦਾ ਦਰਸ਼ਨ ਕੀਤਾ ਹਾਂਜੀ ਹੁਣ ਤਾਂ ਪੂਰੇ ਹੋ ਗਏ ਲੇਕਿਨ ਦਾਦਾ ਜੀ ਦੇ ਭਾਈ ਸਾਹਿਬ ਹੈਗੇ ਠੀਕ ਹੈ ਮੇਰੇ ਮਤਲਬ 70 ਸਾਲ ਦੇ ਪਹੁੰਚ ਗਿਆ ਹਾਂਜੀ ਚਲੀ ਬਹੁਤ ਪਿੰਡ ਵਾਸੀਆਂ ਦਾ ਸ਼ੁਕਰ ਗੁਜ਼ਾਰ ਹਾਂ ਸਾਰਿਆਂ ਨੂੰ ਬਹੁਤ ਸਤਿ ਸ੍ਰੀ ਅਕਾਲ